ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 20 ਮਾਰਚ 2014 7 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਜੀ, ਅੱਜ ਤੋਂ ਠੀਕ 14 ਸਾਲ ਪਹਿਲਾਂ ਉਹ ਅਭਾਗਾ ਦਿਨ ਸੀ 20 ਮਾਰਚ 2000 ਦਾ ਜੀ, ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਦਿੱਲੀ ਦੀ ਮਿੱਟੀ ਦੇ ਉੱਤੇ ਧਰਤੀ ਤੇ ਪੈਰ ਰੱਖਿਆ ਜੀ। ਤੇ ਇਸ ਦੇ ਪੈਰ ਰੱਖਣ ਦੀ ਦੇਰ ਸੀ ਕਿ ਅੱਧੀ ਰਾਤ ਨੂੰ ਚਿੱਠੀ ਸਿੰਘਪੁਰਾ ਪਿੰਡ, ਜਿਹੜਾ ਕਿ ਜ਼ਿਲ੍ਹਾ ਅਨੰਤਨਾਗ ਕਸ਼ਮੀਰ ਵਾਦੀ ਦਾ ਇੱਕ ਸਿੱਖਾਂ ਦਾ ਸਿੱਖ ਬਹੁਗਿਣਤੀ ਪਿੰਡ ਹੈ ਜੀ, ਉਸ ਵਿੱਚ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਿਸ ਤਰੀਕੇ ਨਾਲ ਸਿੱਖ ਮੇਲ ਮੈਂਬਰਸ ਨੂੰ, ਮਰਦਾਂ ਨੂੰ, ਉਹਨਾਂ ਦੇ ਵਿੱਚ ਨੌਜਵਾਨ ਲੜਕੇ ਵੀ ਸਨ, ਜੀ ਜੀ, ਘਰਾਂ ਚੋਂ ਜਾ ਕੇ ਜਗਾਇਆ, ਇਕੱਲੇ ਇਕੱਲੇ ਘਰ ਚੋਂ ਕੱਢ ਕੇ ਉਹਨਾਂ ਨੂੰ ਲਿਆਂਦਾ ਜੀ। ਔਰ ਚਿੱਠੀ ਸਿੰਘਪੁਰਾ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜਾ ਕਰਕੇ, ਜਿਵੇਂ ਕਦੇ ਸ਼ਿਕਾਗੋ ਦੇ ਵਿੱਚ ਇੱਕ ਗੈਂਗਸਟਰ ਐਲ ਕੈਪੀਨੋ ਹੁੰਦਾ ਸੀ, ਔਰ ਜਦੋਂ ਇਸ ਕਿਸਮ ਦੀ ਕਿਲਿੰਗ ਹੁੰਦੀ ਹੈ ਤਾਂ ਉਹਨੂੰ ਐਲ ਕੈਪੀਨੋ ਸਟਾਈਲ ਕਹਿੰਦੇ ਨੇ, ਕਿਉਂਕਿ ਉਹ ਗੈਂਗਸਟਰ ਆਪਣੇ ਵਿਰੋਧੀਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰਕੇ ਗੋਲੀ ਦੇ ਨਾਲ ਉਡਾਉਂਦਾ ਸੀ ਜੀ। ਸੋ 21 ਮਾਰਚ ਦੀ ਸਵੇਰ, 20 ਮਾਰਚ ਦੀ ਰਾਤ, ਔਰ 20 ਮਾਰਚ ਨੂੰ ਹੀ ਕਿਉਂਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦਾ ਦੌਰਾ ਸ਼ੁਰੂ ਕੀਤਾ ਜੀ, ਉਹਨਾਂ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਕਿਆ ਨੂੰ 14 ਸਾਲ ਬੀਤ ਚੁੱਕੇ ਨੇ ਜੀ। ਔਰ ਉਸ ਪਿੰਡ ਦੇ ਵਿੱਚ ਕਿੰਨੀਆਂ ਸਿੱਖ ਵਿਧਵਾਵਾਂ, ਉਹਨਾਂ ਦੇ ਬੱਚੇ, ਕਿਸ ਕਿਸਮ ਦੀ ਜ਼ਿੰਦਗੀ ਉਹ 14 ਸਾਲ ਤੋਂ ਆਪਣੇ, ਜਿਨ੍ਹਾਂ ਦੇ ਸਿਰ ਦੇ ਸਾਈਂ ਚਲੇ ਗਏ, ਜਿਨ੍ਹਾਂ ਦੇ ਬੱਚਿਆਂ ਦੇ ਬਾਪ ਚਲੇ ਗਏ, ਜਿਨ੍ਹਾਂ ਭੈਣਾਂ ਦੇ ਭਰਾ ਚਲੇ ਗਏ, ਉਹਨਾਂ ਦੀ ਜ਼ਿੰਦਗੀ ਕਿਵੇਂ ਗੁਜ਼ਰੀ ਹੋਏਗੀ, ਕਿਵੇਂ ਗੁਜ਼ਰ ਰਹੀ ਹੈ, ਕਿਸ ਕਿਸਮ ਦੇ ਖੌਫਜ਼ਦਾ ਉਹ ਹੋਣਗੇ ਜੀ। ਪਰ ਜਦੋਂ ਦੂਸਰੇ ਪਾਸੇ ਅਸੀਂ ਅਦਲ ਦੀ ਗੱਲ ਕਰਦੇ ਹਾਂ, ਜਸਟਿਸ ਦੀ ਗੱਲ ਕਰਦੇ ਜੀ, ਹੁਣੇ ਹੀ ਸਾਡੇ ਟੀਮ ਮੈਂਬਰ ਦੱਸ ਰਹੇ ਸੀ ਕਿ ਉਹਨਾਂ ਨੇ ਸਿਟੀਜ਼ਨਸ਼ਿਪ ਲਈ ਹੈ ਅਮਰੀਕਾ ਦੀ ਜੀ। ਤੇ ਅਮਰੀਕਾ, ਅਸੀਂ ਜਦੋਂ ਇਸ ਦੇਸ਼ ਬਾਰੇ ਗੱਲ ਕਰ ਰਹੇ ਸੀ ਤਾਂ ਇੱਕ ਗੱਲ ਸਾਹਮਣੇ ਸੀ ਕਿ ਘੱਟੋ ਘੱਟ ਇਸ ਮੁਲਕ ਦੇ ਵਿੱਚ ਹਿਊਮਨ ਲਾਈਫ, ਇਨਸਾਨੀ ਜ਼ਿੰਦਗੀ ਦੀ ਕੀਮਤ ਹੈ, ਡਿਗਨਿਟੀ ਹੈ ਜੀ। ਬਿਲਕੁਲ। ਇੱਥੇ ਤੁਸੀਂ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਹੋ, ਕਾਨੂੰਨ ਦੇ ਸਾਹਮਣੇ ਸਭ ਬਰਾਬਰੀ ਦੀ ਗੱਲ ਹੈ। ਤੇ ਜੇ ਕੋਈ ਅਜਾਈਂ ਮਨੁੱਖੀ ਜ਼ਿੰਦਗੀ ਜਾਂਦੀ ਹੈ ਤੇ ਉਸ ਦੇ ਲਈ ਕਿਸੇ ਨੂੰ ਜਵਾਬਦੇਹ ਠਹਿਰਾਇਆ ਜਾਂਦਾ ਹੈ। ਇੱਥੇ ਜਿਹੜੇ ਡਾਕਟਰ ਜ਼ਿੰਦਗੀ ਬਚਾਉਣ ਵਾਲੇ ਨੇ ਉਹ ਵੀ ਕਾਨੂੰਨ ਤੋਂ ਉੱਪਰ ਨਹੀਂ ਨੇ, ਕਿਉਂਕਿ ਜੇ ਲੱਗਦਾ ਹੈ ਕਿ ਕੋਈ ਕਿਸੇ ਮਾਮਲੇ 'ਚ ਉਹਨਾਂ ਨੇ ਅਣਗਹਿਲੀ ਵਰਤੀ ਤੇ ਮਰੀਜ਼ ਦੀ ਮੌਤ ਹੋਈ ਤੇ ਇੱਥੇ ਕਈ ਮਿਲੀਅਨ ਡਾਲਰਸ ਦੇ ਲਾਸੂਟ ਹੁੰਦੇ ਨੇ ਤੇ ਅਲਟੀਮੇਟਲੀ ਕਈ ਜਿਹੜੇ ਨੇ ਉਹਨਾਂ ਦੇ ਲਾਇਸੈਂਸ ਖਤਮ ਹੋ ਜਾਂਦੇ ਨੇ ਔਰ ਉਹ ਕਰਜ਼ਾਈ ਹੋ ਜਾਂਦੇ ਨੇ ਡਾਕਟਰ ਵੀ ਉਹਨਾਂ ਲਾਸੂਟਸ ਦੇ ਥੱਲੇ। ਸੋ ਕਿਉਂਕਿ ਇਨਸਾਨੀ ਜ਼ਿੰਦਗੀ, ਹਿਊਮਨ ਲਾਈਫ ਜਿਹੜੀ ਹੈ ਉਹ ਸਭ ਤੋਂ ਪ੍ਰੈਸ਼ੀਅਸ ਮੰਨੀ ਜਾਂਦੀ ਹੈ ਜੀ। ਪਰ ਜਿਸ ਧਰਤੀ ਦੇ ਖਿੱਤੇ 'ਚੋਂ ਅਸੀਂ ਆਏ, ਜਿਸ ਕਸ਼ਮੀਰ ਵਾਦੀ ਦੇ ਵਿੱਚ ਇਹ ਕਾਰਾ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਨੇ 14 ਸਾਲ ਪਹਿਲਾਂ ਕੀਤਾ, ਕਿਉਂਕਿ ਇਹ ਗੱਲ ਮੈਂ ਅੱਗੇ ਵੀ ਕੋਟ ਕੀਤੀ ਹੈ ਜੀ ਕਿ ਕਿਵੇਂ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ, ਜਿਹੜੀ ਕਿ ਜਦੋਂ ਆਪਣੇ ਜੌਬ ਜਿਹੜਾ ਉਹਦਾ ਟਰਮ ਖਤਮ ਹੋਈ, ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਨੂੰ ਕਹਿੰਦੇ ਨੇ ਜੀ, ਤੇ ਉਸਨੇ ਫਿਰ ਇੱਕ ਕਿਤਾਬ ਲਿਖੀ। ਹੁਣ ਉਹ ਪ੍ਰੋਫੈਸਰ ਹੈ ਕਿਸੇ ਯੂਨੀਵਰਸਿਟੀ ਦੇ ਵਿੱਚ। ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਮਾਈਟੀ ਐਂਡ ਅਲਮਾਈਟੀ ਜੀ। ਔਰ ਉਸ ਕਿਤਾਬ ਦਾ ਜਿਹੜਾ ਫੋਰਵਰਡ ਹੈ, ਮੁਖਬੰਦ ਹੈ, ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਔਰ ਉਸ ਮੁਖਬੰਦ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦਾ ਦੌਰਾ ਸ਼ੁਰੂ ਕਰਨਾ ਸੀ, ਮੈਂ ਜਦੋਂ ਦਿੱਲੀ ਪਹੁੰਚਿਆ, ਉਸ ਰਾਤ 35 ਸਿੱਖਾਂ ਦਾ ਹਿੰਦੂ ਮਿਲੀਟੈਂਟਸ ਨੇ ਕਤਲੇਆਮ ਕੀਤਾ ਔਰ ਫਿਰ ਉਹਨੇ ਕਿਹਾ ਕਿ ਵੀ ਜ਼ਾਹਰ ਹੈ ਕਿ ਮੇਰੀ ਆਮਦ ਕਰਕੇ ਇਹ ਹੋਇਆ, ਜੇ ਮੈਂ ਨਾ ਜਾਂਦਾ ਤਾਂ ਉਹਨਾਂ ਇਨੋਸੈਂਟਸ ਦੀ ਜ਼ਿੰਦਗੀ ਬਚ ਜਾਣੀ ਸੀ ਜੀ। ਪਰ ਇੱਕ ਪ੍ਰੈਜ਼ੀਡੈਂਟ ਦੇ ਨਾਤੇ ਮੇਰੇ ਫਰਜ਼ ਸੀ, ਅੱਗੇ ਹੋਰ ਗੱਲ ਉਹਨੇ ਕੀਤੀ। ਸੋ ਅਮਰੀਕਨ ਹਾਲਾਂਕਿ ਜਦੋਂ ਇਹ ਵਾਕਿਆ ਹੋਇਆ ਇੱਕਦਮ, ਉਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਦਿੱਲੀ ਦੇ ਵਿੱਚ, LK ਅਡਵਾਨੀ ਹੋਮ ਮਿਨਿਸਟਰ ਸੀ ਜੀ ਔਰ ਇੱਕਦਮ ਉਹਨਾਂ ਨੇ ਕਿਹਾ ਕਿ ਜੀ ਇਹ ਲਸ਼ਕਰੇ ਤੋਇਬਾ, ਇਹ ਆਤੰਕਵਾਦੀ ਜਥੇਬੰਦੀ, ਪਾਕਿਸਤਾਨ ਬੇਸਡ ਟ੍ਰੇਨਡ ਇਹ ਉਹ, ਔਰ ਪੂਰਾ ਉਹਨਾਂ ਨੇ ਧੁਮਾ ਦਿੱਤਾ ਮੀਡੀਆ 'ਚ ਕਿ ਜੀ ਪਾਕਿਸਤਾਨ ਨੇ ਕੀਤਾ। ਹਾਲਾਂਕਿ ਉਦੋਂ ਕਸ਼ਮੀਰ ਦੇ ਵਿੱਚ ਸਟਰਗਲ ਪੂਰੇ ਜ਼ੋਰ ਨਾਲ ਚੱਲ ਰਹੀ ਸੀ।
ਇੰਡੀਅਨ ਐਡਮਿਨਿਸਟ੍ਰੇਸ਼ਨ ਇਹ ਸਮਝਦਾ ਸੀ ਕਿ ਪ੍ਰੈਜ਼ੀਡੈਂਟ ਕਲਿੰਟਨ ਉਹਨਾਂ ਨੂੰ ਕਹੇਗਾ ਕਿ ਵੀ ਕਸ਼ਮੀਰੀਆਂ ਨਾਲ ਗੱਲਬਾਤ ਕਰੋ। ਸੋ ਇਹ ਵਾਕਿਆ ਕਰਾ ਕੇ ਉਹਨਾਂ ਨੇ 2-3 ਆਬਜੈਕਟਿਵ ਹਾਸਲ ਕਰਨੇ ਚਾਹੇ। ਇੱਕ ਤਾਂ ਅਮਰੀਕਾ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਹ ਤਾਂ ਪਾਕਿਸਤਾਨ ਇਨਵੋਲਵ ਹੈ ਇੱਥੇ ਔਰ ਪਾਕਿਸਤਾਨ ਬੇਸਡ ਟੈਰਰਿਸਟ ਨੇ ਇਹ ਕਾਰਾ ਕੀਤਾ ਜੀ। ਦੂਸਰੇ ਪਾਸੇ ਸਿੱਖਾਂ ਦੀ ਹਿਜਰਤ, ਇਸ ਵੇਲੇ ਵੀ 1 ਲੱਖ ਤੋਂ ਜ਼ਿਆਦਾ ਸਿੱਖ ਕਸ਼ਮੀਰ ਵਾਦੀ 'ਚ ਰਹਿੰਦੇ ਨੇ। ਕਸ਼ਮੀਰੀ ਪੰਡਤਾਂ ਦੀ ਹਿਜਰਤ ਆਪ ਕਰਾਈ ਇੰਡੀਅਨ ਖੁਫੀਆ ਏਜੰਸੀਆਂ ਨੇ। ਸੋ ਉਹ ਚਾਹੁੰਦੇ ਸੀ ਕਿ ਵੀ ਇੱਥੇ ਜਿਹੜੇ ਕਸ਼ਮੀਰੀ ਸਿੱਖ ਜਿਹੜੇ ਕਿ ਖੁਸ਼ਹਾਲ ਵੀ ਨੇ ਔਰ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਉਹ 5 ਸਦੀਆਂ ਤੋਂ ਰਹਿ ਰਹੇ ਨੇ। ਸਿੱਖੀ ਕਸ਼ਮੀਰ ਦੇ ਵਿੱਚ ਉਨੀ ਪੁਰਾਣੀ ਹੈ ਜਿੰਨੀ ਪੰਜਾਬ ਦੇ ਵਿੱਚ ਪੁਰਾਣੀ ਹੈ। ਗੁਰੂ ਨਾਨਕ ਸਾਹਿਬ ਕਸ਼ਮੀਰ ਵਾਦੀ 'ਚ ਗਏ, ਮਟਨ ਦੇ ਵਿੱਚ ਉਹਨਾਂ ਦੇ ਗੁਰਦੁਆਰੇ ਨੇ, ਦੂਸਰੀ ਥਾਵਾਂ ਤੇ ਨੇ। ਸੋ ਉਹ ਇਹ ਚਾਹੁੰਦੇ ਸੀ ਕਿ ਸਿੱਖ ਹਿਜਰਤ ਕਰਨ, ਮਾਈਗ੍ਰੇਸ਼ਨ ਕਰਨ ਔਰ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਕਾਰ ਫਿਰ ਇੱਕ ਨਫ਼ਰਤ ਵੀ ਫੈਲੇ ਤੇ ਉਹ ਜਿਹੜਾ ਲੱਖ ਸਿੱਖ ਹੈ ਉਹ ਰੁਲੇ ਥਾਂ ਤੇ ਸਿੱਖਾਂ ਨੂੰ ਕਹਿਣ ਆ ਦੇਖ ਲਓ ਜੀ ਜਿਨ੍ਹਾਂ ਮੁਸਲਮਾਨਾਂ ਨਾਲ ਤੁਸੀਂ ਪਾਕਿਸਤਾਨ ਨਾਲ ਦੋਸਤੀ ਚਾਹੁੰਦੇ ਹੋ ਉਹਨਾਂ ਨੇ ਤੁਹਾਡੇ ਲੋਕਾਂ ਦਾ ਕੀ ਹਾਲ ਕੀਤਾ ਜੀ। ਸੋ ਲੇਕਿਨ ਜਦੋਂ ਕਲਿੰਟਨ ਨੇ ਇਹ ਗੱਲ ਕਹੀ, ਅਸੀਂ ਤਾਂ ਪਹਿਲੇ ਦਿਨ ਤੋਂ ਹੀ, ਅਸੀਂ ਤਾਂ ਜਿੱਦਣ ਇਹ ਵਾਕਿਆ ਹੋਇਆ 20 ਮਾਰਚ 2000 ਨੂੰ, ਉਸ ਤੋਂ ਨੈਕਸਟ ਡੇ ਅਸੀਂ ਇੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਕੀਤਾ ਸੀ ਨਿਊਯਾਰਕ 'ਚ ਔਰ ਪੂਰਾ ਪਾਵਰਫੁਲ ਪ੍ਰੋਟੈਸਟ ਸੀ ਇਹ ਦੱਸਣ ਦੇ ਲਈ ਵੀ ਇਹ ਤੁਹਾਡੀ ਕਰਤੂਤ ਹੈ, ਇਹ ਹਿੰਦੂ ਤੋਂ ਹੀ ਅਡਵਾਨੀ ਦੀ ਕਰਤੂਤ ਹੈ। ਹੁਣ 14 ਸਾਲ ਬੀਤ ਗਏ ਨੇ। ਇਹਨਾਂ ਨੇ ਕੀ ਕੀਤਾ ਏਜੰਸੀਆਂ ਨੇ, ਕਿਉਂਕਿ ਰੌਲਾ ਪੈ ਗਿਆ, ਸਿੱਖ ਇੰਟਰਨੈਸ਼ਨਲੀ ਖਲੋ ਗਏ, ਇਹਨਾਂ ਨੇ ਕੁਝ ਦਿਨ ਬਾਅਦ 4-5 ਦਿਨ ਬਾਅਦ ਉਸ ਦੇ ਨੇੜੇ ਪੱਥਰੀਬਲ ਦੀ ਥਾਂ ਤੋਂ ਪਿੰਡਾਂ ਚੋਂ 5 ਬੇਗੁਨਾਹ ਕਸ਼ਮੀਰੀ ਨੌਜਵਾਨ ਚੁੱਕ ਕੇ ਤੇ ਏਜੰਸੀਆਂ ਨੇ, ਉਹਨਾਂ ਨੇ ਸਿਕਿਉਰਿਟੀ ਦਸਤਿਆਂ ਨੇ ਮਾਰਤੇ। ਉਹਨਾਂ ਨੇ ਕਿਹਾ ਜੀ ਇਹ ਉਹੀ ਸੀ ਲਸ਼ਕਰੇ ਤੋਇਬਾ ਦੇ ਪਾਕਿਸਤਾਨ ਟ੍ਰੇਨਡ ਪਾਕਿਸਤਾਨੀ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਜੀ। ਜਦੋਂ ਉਹਨਾਂ ਨੇ ਜਿਹਨਾਂ ਦੇ ਘਰਾਂ ਚੋਂ ਮੁੰਡੇ ਗਏ ਸੀ ਉਹਨੇ ਦੇਖਿਆ ਵੀ ਆਏ ਨਹੀਂ ਬੱਚੇ। 2-3 ਦਿਨ ਬਾਅਦ ਉਹਨਾਂ ਨੇ ਜਾ ਕੇ ਦੇਖਿਆ ਵੀ ਉਹਨਾਂ ਦੇ ਤਾਂ ਉਹੀ ਕੱਪੜੇ ਉਹਨਾਂ ਨੇ ਪਛਾਣੇ ਜੀ ਔਰ ਫਿਰ ਉਹਨਾਂ ਨੇ ਪੂਰਾ ਰੌਲਾ ਪਾਇਆ ਕਿ ਵੀ ਇਹ ਤਾਂ ਸਾਡੇ ਮੁੰਡੇ ਚੁੱਕ ਕੇ ਮਾਰਤੇ ਨੇ। ਉਹ ਕੇਸ ਦਾ ਰੌਲਾ ਪਿਆ। ਕਸ਼ਮੀਰ ਦੀ ਸਰਕਾਰ ਨੇ ਵੀ ਉਹਦੇ 'ਚ ਦਿਲਚਸਪੀ, ਫਾਰੂਕ ਅਬਦੁੱਲਾ ਚੀਫ ਮਿਨਿਸਟਰ ਹੁੰਦਾ ਸੀ। ਸੋ ਹੁਣ ਉਹ ਕੇਸ ਜਿਹੜਾ ਪੱਥਰੀਬਲ 'ਚ ਮਾਰੇ ਗਏ ਕਸ਼ਮੀਰੀ ਨੌਜਵਾਨ ਸੀ ਉਹਦੇ ਥੱਲੇ ਇੱਕ ਬ੍ਰਿਗੇਡੀਅਰ, ਕਰਨਲ, ਉਹ ਸਾਰੇ ਇਨਵੋਲਵ ਹੋਏ। ਪਰ ਹੁਣ ਅਜੇ ਕੁਝ ਮਹੀਨੇ ਪਹਿਲਾਂ ਹੀ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ, ਇਹ ਕਿਉਂਕਿ ਆਰਮੀ ਨਾਲ ਸੰਬੰਧਿਤ ਹੈ ਤੇ ਆਰਮੀ ਕੋਰਟ ਕਰੇਗੀ। ਆਰਮੀ ਕੋਰਟ ਨੇ ਸਾਰਿਆਂ ਨੂੰ ਬਰੀ ਕਰਤਾ। ਉਹਨਾਂ ਨੇ ਕਿਹਾ ਜੀ ਅਸੀਂ ਸਾਰੀਆਂ ਵਿਟਨੈਸਿਸ ਐਗਜ਼ਾਮਿਨ ਕੀਤੀਆਂ, ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ। ਸੋ 14 ਸਾਲ ਬਾਅਦ ਨਾ ਸਿਰਫ ਅੱਜ ਅਸੀਂ ਉਹਨਾਂ 35 ਸਿੱਖਾਂ ਨੂੰ ਯਾਦ ਕਰ ਰਹੇ ਹਾਂ ਜਿਹੜੇ ਕਿ ਬੇਗੁਨਾਹ ਮਾਰੇ ਗਏ ਔਰ 14 ਸਾਲ ਬੀਤਣ ਬਾਅਦ ਵੀ ਅਸਲੀ ਕਾਤਲ ਜਿਹੜੇ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਘਰ ਹੈ, ਨਾ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ ਔਰ ਇਸ ਦੇ ਨਾਲ ਉਹ ਵਿਚਾਰੇ ਬੇਗੁਨਾਹ 5 ਕਸ਼ਮੀਰੀ ਮੁਸਲਮਾਨ ਨੌਜਵਾਨ ਜਿਹੜੇ ਨੇ ਉਹਨਾਂ ਦੇ ਝੂਠੇ ਜਿਹੜਾ ਉਹਨੂੰ ਮੁਕਾਬਲੇ 'ਚ ਮਾਰ ਕੇ ਤਾਂ ਉਹਨਾਂ ਨੂੰ ਦੱਸਦਾ ਜੀ ਇਹ ਲਸ਼ਕਰੇ ਤੋਇਬਾ ਦੇ ਨੇ ਔਰ ਅਸੀਂ ਅੱਜ ਵੀ ਉਸ ਬੇਵਸੀ ਦੇ ਆਲਮ 'ਚ। ਔਰ ਇਹ ਗੱਲ ਜਦੋਂ ਹੁਣ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ ਬਾਦਲ ਅਕਾਲੀ ਦਲ ਇਹ ਰੌਲਾ ਪਾਉਂਦੇ ਨੇ ਕਿ ਜੀ ਕਾਂਗਰਸ ਨੇ ਜੂਨ 84 ਦਾ ਘੱਲੂਕਾਰਾ ਕੀਤਾ, ਨਵੰਬਰ 84 ਦਾ ਕੀਤਾ, ਸਿੱਖਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਜਿਹੜੇ ਸਾਡੇ 35 ਸਿੱਖ ਭਰਾ ਮਾਰੇ ਸੀ ਚਿੱਠੀ ਸਿੰਘਪੁਰਾ ਕਸ਼ਮੀਰ ਦੇ ਵਿੱਚ, ਇਹ ਬੀਜੇਪੀ ਦੀ ਸਰਕਾਰ ਸੀ, ਵਾਜਪਾਈ ਅਡਵਾਨੀ ਦੀ, ਔਰ ਅਕਾਲੀ ਉਸ ਸਰਕਾਰ ਦੇ ਵਿੱਚ ਭਾਈਵਾਲ ਸੀ। ਹੁਣ ਇਹ ਨਹੀਂ ਹੈ ਵੀ ਉੱਥੇ ਸਿੱਖਾਂ ਦੀਆਂ ਕਿਲਿੰਗ ਸਿਰਫ ਕਾਂਗਰਸ ਨੇ ਕੀਤੀਆਂ, ਐਲਕੇ ਅਡਵਾਨੀ ਦੇ ਥੱਲੇ ਇਹ ਕਾਰਾ ਹੋਇਆ ਔਰ 14 ਸਾਲ ਬੀਤਣ ਬਾਅਦ ਵੀ ਅਸਲੀ ਕਾਤਲ ਜਿਹੜੇ ਕਿ ਜ਼ਾਹਰ ਹੈ ਹੋਮ ਮਿਨਿਸਟਰੀ 'ਚ ਬੈਠੇ ਨੇ, ਜ਼ਾਹਰ ਹੈ ਉਹਨਾਂ ਦੀ ਰਿਸਰਚ ਐਂਡ ਐਨਾਲਿਸਿਸ ਵਿੰਗ 'ਚ ਬੈਠੇ ਨੇ, ਰਾਜ ਜ਼ਾਹਰ ਹੈ ਇਹਨਾਂ ਦੇ ਇੰਟੈਲੀਜੈਂਸ ਬਿਊਰੋ 'ਚ ਬੈਠੇ ਨੇ। ਸੋ ਇੱਕ ਪਲੈਨਡ ਤਰੀਕੇ ਦੇ ਨਾਲ ਇਹ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਸੀ ਔਰ 14 ਸਾਲ ਬਾਅਦ ਵੀ ਅੱਜ ਤੱਕ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ। ਸੋ ਅਸੀਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਮਾਰੇ ਗਏ ਆਪਣੇ ਭਰਾਵਾਂ ਔਰ ਉਸ ਤੋਂ ਵੀ ਵੱਧ ਕੇ ਜਿਹੜੇ ਅੱਜ ਵੀ ਜਿਨ੍ਹਾਂ ਉਹਨਾਂ ਦੀਆਂ ਧਰਮ ਪਤਨੀਆਂ ਨੇ, ਸਿੰਘਣੀਆਂ ਨੇ, ਬੱਚਿਆਂ ਨੇ ਕਿਵੇਂ ਇਸ ਵਕਤ ਨੂੰ ਗੁਜ਼ਾਰਿਆ ਜੀ, ਕਿਵੇਂ ਉਹ ਜ਼ਿੰਦਗੀ ਨੂੰ ਜੀਣ ਦੇ ਲਈ ਕਿਸ ਹਿੰਮਤ ਦੇ ਨਾਲ ਖਲੋਤੇ ਨੇ, ਕਿਵੇਂ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਬੀਤ ਰਹੀ ਹੋਏਗੀ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਨ ਕੇ ਬੰਕੇ ਘਰੀ ਨਾ ਆਇਆ। ਹਾਲਾਂਕਿ ਉਹ ਐਮਨਾਬਾਦ ਦੀ ਗੱਲ ਹੈ ਜਦੋਂ ਬਾਬਰ ਦੀਆਂ ਫੌਜਾਂ ਨੇ 1526 ਦੇ ਵਿੱਚ ਹਮਲਾ ਕੀਤਾ ਐਮਨਾਬਾਦ ਦੇ ਵਿੱਚ ਹਜ਼ਾਰਾਂ ਮਾਰੇ ਗਏ, ਬੀਬੀਆਂ ਜਿਹੜੀਆਂ ਨੇ ਉਹ ਵਿਧਵਾ ਹੋਈਆਂ ਔਰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਉਸ ਜ਼ੁਲਮ ਦੀ ਕਹਾਣੀ ਜਿਹੜੀ ਹੈ ਉਹ ਆਪਣੇ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਸੋ ਉਹਦੇ 'ਚ ਗੁਰੂ ਸਾਹਿਬ ਨੇ ਵੀ ਫਰਮਾਇਆ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ, ਕਿ ਉਹ ਉਹਨਾਂ ਦਾ ਕੀ
ਹਸ਼ਰ ਹੋਏਗਾ, ਉਹਨਾਂ ਦਾ ਕੀ ਹਾਲ ਹੋਏਗਾ, ਜਿਨ੍ਹਾਂ ਦੇ ਪਿਆਰੇ ਪਤੀ, ਜਿਨ੍ਹਾਂ ਦੇ ਬਾਂਕੇ ਪੁੱਤਰ ਜੀ ਉਹ ਘਰ ਹੀ ਨਹੀਂ ਪਰਤੇ, ਘਰੋਂ ਗਏ ਸਨ, ਘਰ ਨਹੀਂ ਪਰਤੇ। ਔਰ ਇਸ ਮਾਮਲੇ 'ਚ ਤਾਂ ਘਰੋਂ ਉਠਾ ਕੇ ਅੱਧੀ ਰਾਤ ਨੂੰ ਕਿ ਉੱਥੇ ਅਸੀਂ ਮੀਟਿੰਗ ਕਰਨੀ ਹੈ, ਗੁਰਦੁਆਰੇ ਦੀ ਕੰਧ ਦੇ ਨਾਲ ਖੜੇ ਕਰਕੇ ਮਾਰੇ ਗਏ। ਸੋ ਅਸੀਂ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਇਹ ਆਪਣਾ ਅੱਜ ਦਾ ਪ੍ਰੋਗਰਾਮ ਸਮਰਪਿਤ ਕਰਦੇ ਜੀ ਔਰ ਇਹ ਰਿਜ਼ੋਲਵ ਸਿੱਖਾਂ ਨੂੰ ਕਰਨਾ ਬਣਦਾ ਹੈ ਕਿ ਇਹ ਗੁਲਾਮੀ ਦੇ ਵਿੱਚ ਜਦੋਂ ਤੁਸੀਂ ਭੇੜੀਏ ਦੇ ਵਸ ਪੈ ਜਾਂਦੇ ਹੋ ਤੇ ਇਹ ਭੇੜੀਏ ਦੀ ਮਰਜ਼ੀ ਹੁੰਦੀ ਹੈ ਕਿ ਉਹਨੇ ਕਦੋਂ ਝਪਟਣਾ ਹੈ, ਜੀ ਕਦੋਂ ਉਸਨੇ ਖਾਣਾ ਹੈ। ਔਰ ਅੱਜ ਸਾਡੇ ਨਾਲ ਇਹ ਹਸ਼ਰ ਹੋ ਰਿਹਾ ਲਗਾਤਾਰਤਾ ਨਾਲ ਪਿਛਲੇ 30 ਸਾਲਾਂ ਤੋਂ ਖਾਸ ਤੌਰ ਤੇ, ਉਹਦਾ ਕਾਰਨ ਇਹੀ ਹੈ ਵੀ ਅਸੀਂ ਗੁਲਾਮ ਹੈ। ਸੋ ਅਸੀਂ ਇਹਨਾਂ ਗੁਲਾਮੀ ਦੇ ਸੰਗਲਾਂ ਨੂੰ ਕੱਟੀਏ, ਜੀ ਜੀ ਆਜ਼ਾਦੀ ਦੇ ਲਈ, ਆਪਣਾ ਮੁਲਕ ਬਣਾਉਣ ਦੇ ਲਈ, ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਹੋਂਦ ਵਿੱਚ ਆਏ, ਤਾਂ ਕਿ ਅਸੀਂ ਮਹਿਫੂਜ਼ ਹੋਈਏ। ਤੇ ਜੇ ਸਾਡਾ ਆਪਣਾ ਮੁਲਕ ਹੋਏਗਾ ਤੇ ਫਿਰ ਸਿੱਖ ਜਿੱਥੇ ਜਿੱਥੇ ਵੀ ਬੈਠੇ ਨੇ ਉਹ ਵੀ ਮਹਿਫੂਜ਼ ਹੋਣਗੇ, ਉਹ ਵੀ ਸੁਰੱਖਿਅਤ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਹੋਏਗਾ ਵੀ ਸਾਡਾ ਮੁਲਕ ਹੈ ਜਿੱਥੇ ਜਿਹੜਾ ਕਿ ਸਾਡੇ ਨਾਲ ਖਲੋਏਗਾ ਦੁੱਖ ਸੁੱਖ ਦੀ ਘੜੀ। ਸੋ ਅਸੀਂ ਅੱਜ ਉਹਨਾਂ 14 ਸਾਲ ਪਹਿਲੇ ਸ਼ਹੀਦ ਹੋਏ ਉਹਨਾਂ ਆਪਣੇ 35 ਗੁਰਸਿੱਖਾਂ ਨੂੰ ਆਪਣੀ ਯਾਦ ਵਿੱਚ ਵਸਾਉਂਦੇ ਔਰ ਉਹਨਾਂ ਦੇ ਪਰਿਵਾਰਜਨ ਜਿਹੜੇ ਉਹਨਾਂ ਤੋਂ ਪਿੱਛੋਂ ਜ਼ਿੰਦਗੀ ਸਟਰਗਲ ਦੀ ਜੀ ਰਹੇ ਨੇ, ਉਹਨਾਂ ਦੀ ਘਾਲਣਾ ਨੂੰ ਜਿਹੜਾ ਹੈ ਉਹ ਸੈਲੂਟ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।